Allahabad High Court denied bail to 34 cops accused of killing 10 Sikhs in 1991. ਇੱਕ ਵੱਡਾ ਕੇਸ ਜਿਹੜਾ ਜਿਹਦੇ ਤੇ ਐਮਨੈਸਟੀ ਇੰਟਰਨੈਸ਼ਨਲ ਨੇ ਉਸ ਜ਼ਮਾਨੇ 'ਚ ਰਿਪੋਰਟ ਕੱਢੀ, ਪਰ ਭਾਰਤੀ ਅਦਾਲਤ ਨੇ, ਯੂਪੀ ਦੀ ਅਦਾਲਤ ਨੇ ਉਹਨੂੰ ਰਫਾ ਦਫਾ ਕਰ ਦਿੱਤਾ ਸੀ। ਉਹ ਸੀ 12 ਜੁਲਾਈ 1991 ਨੂੰ ਵਾਪਰੀ ਪੀਲੀਭੀਤ ਦੀ ਘਟਨਾ। ਉਹਨਾਂ 11 ਸਿੱਖਾਂ ਨੂੰ, ਜਿਨ੍ਹਾਂ 'ਚ 10 ਦੀ ਤਾਂ ਡੈਡ ਬਾਡੀਜ਼ ਜਾਂ ਦੂਸਰੀਆਂ ਸਾਹਮਣੇ ਆਈਆਂ, ਇੱਕ ਜਿਹੜਾ ਉਹ ਗਾਇਬ ਹੀ ਕਰ ਦਿੱਤਾ ਗਿਆ ਜਿਹੜਾ ਬੱਚਾ ਸੀ, ਉਹਨਾਂ ਨੂੰ ਉਹਨਾਂ ਨੇ ਮਾਰ ਮੁਕਾਇਆ। Initially, the investigation was conducted by local police of Pilipit, and a closer report was filed by the local police. CBI ने फाइनली इन्हूं इन्वेस्टिगेट किया और जिहड़ा फैसला 4 अप्रैल 2016 ਨੂੰ ਸੁਣਾਇਆ ਗਿਆ, ਉਹਦੇ 'ਚ 34 ਜਿਹੜੇ ਕੌਪ ਨੇ यूपी पुलिस ਦੇ, ਉਹਨਾਂ ਨੂੰ ਦੋਸ਼ੀ ਮੰਨਿਆ ਗਿਆ। ਈਵਨ ਉਸ ਫੈਸਲੇ ਦੇ ਖਿਲਾਫ ਵੀ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਗਈ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि लगभग 31 साल पहला 12 जुलाई 1991 ਨੂੰ श्री हजूर साहिब यात्रा ਲਈ ਜਾ ਰਹੀ ਇੱਕ ਬੱਸ ਚੋਂ यूपी ਦੇ ਪੀਲੀਭੀਤ ਸ਼ਹਿਰ ਵਿੱਚ 10 ਸਿੱਖ ਨੌਜਵਾਨਾਂ ਨੂੰ ਬੱਸ ਚੋਂ ਉਤਾਰ ਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਇਆ ਗਿਆ और इस खूनी घटना में 34 पुलिस कर्मचारी शामिल सन। हुण 31 साल बाद इस्लामाबाद हाई कोर्ट ने अपने फैसले में कहा है कि इन्हां पुलिसियां नूं जमानत नहीं मिलनी चाहिए। यह है जिहड़ा सिखां नूं मिलिया इंसाफ। सो इस बारे आपां गलबात करन जा रहे हैं। सो असीं चाहांगे कि तुसां ने इसी तरह बने रहना, देखण सुन लिया, लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? बीबी जी, ये इस्लामाबाद हाई कोर्ट नहीं, इलाहाबाद सॉरी, ਇਹ ਤਾਂ ਤੁਸੀਂ ਕਿੱਥੇ ਪਹੁੰਚਾ ਦਿੱਤਾ ਇਹਨੂੰ, ਯੂਪੀ ਨੂੰ ਪਾਕਿਸਤਾਨ 'ਚ ਲੈ ਗਏ। ਸੌਰੀ। ਦੇਖੋ, ਅਸੀਂ ਜਦੋਂ ਵੀ ਭਾਰਤੀ ਜਸਟਿਸ ਸਿਸਟਮ ਦੀ ਗੱਲ ਕਰਦੇ ਹਾਂ ਜੀ, ਤੇ ਫਿਰ ਇੱਕ ਗੱਲ ਅਸੀਂ ਕੱਲ ਇੱਕ ਸਪੈਸ਼ਲ ਸੈਗਮੈਂਟ ਕੀਤਾ ਯਾਸਿਨ ਮਲਿਕ, ਜਿਨ੍ਹਾਂ ਨੂੰ UAPA ਦੇ ਥੱਲੇ ਝੂਠੇ ਕੇਸਾਂ ਦੇ ਵਿੱਚ ਉਲਝਾ ਕੇ ਵੇਜਿੰਗ ਵਾਰ ਅਗੇਂਸਟ ਦਾ ਕੰਟਰੀ ਔਰ ਮਨੀ ਲਾਂਡਰਿੰਗ, ਹੈਲਪਿੰਗ ਦਾ ਮਿਲੀਟੈਂਟਸ, ਤੈਅ ਜੀਵਨ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਹੁਣ ਚੁੱਕਿਆ ਉਹਨਾਂ ਨੂੰ 2019 5 ਅਗਸਤ ਤੋਂ ਬਾਅਦ 2 ਸਾਲ ਦੇ ਵਿੱਚ ਉਹ ਕਨਵਿਕਟ ਹੋ ਜਾਂਦੇ ਨੇ। ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਨ ਵਾਲੇ ਭਾਈ ਸਤਵੰਤ ਸਿੰਘ, ਕੇਰ ਸਿੰਘ, ਉਹਨਾਂ ਨੂੰ 1984 'ਚ ਫੜਿਆ ਜਾਂਦਾ ਔਰ 1999 ਦੇ ਵਿੱਚ 5 ਸਾਲ ਬਾਅਦ ਉਹਨਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਂਦਾ ਹੈ। ਜਿੰਦੇ ਸੁੱਖੇ ਬਾਰੇ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੂੰ ਵੀ ਔਰ ਬਹੁਤ ਸਾਰੇ ਔਰ ਦਰਜਨਾਂ ਸਿੱਖ ਨੌਜਵਾਨ ਜਿਹੜੇ 25-25 ਸਾਲ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਗੁਜ਼ਾਰ ਰਹੇ ਨੇ। ਹੁਣ ਅਕਸਰ ਕਿਉਂਕਿ ਪੰਜਾਬ 'ਚ ਇੰਨੇ ਵੱਡੇ ਪੈਮਾਨੇ ਦੇ ਉੱਤੇ ਸਿੱਖ ਨਸਲਕੁਸ਼ੀ ਹੋਈ ਹੈ ਕਿ ਜਦੋਂ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਗੱਲ ਵੀ ਕਰਦੇ ਜਿਸ ਨੂੰ ਸਰ ਜਸਵੰਤ ਸਿੰਘ ਖਾਲੜਾ, ਜਿਹੜੇ ਵੱਡੇ ਕੌਮੀ ਸ਼ਹੀਦ ਨੇ ਸਾਡੇ, ਉਹਨਾਂ ਨੇ ਸਾਹਮਣੇ ਜਗਜ਼ਾਰ ਕੀਤਾ ਔਰ ਉਸ ਕਰਕੇ ਫੋਕਸ ਔਰ ਈਵਨ ਨਵੰਬਰ 84 ਦੇ ਹਵਾਲੇ ਨਾਲ ਵੀ ਬਹੁਤ ਵਾਰ ਦਿੱਲੀ 'ਤੇ ਫੋਕਸ ਤਾਂ ਜ਼ਰੂਰ ਹੁੰਦਾ ਕਿਉਂਕਿ 3-4 ਹਜ਼ਾਰ ਐਫੀਡੇਵਿਟ ਮਾਰਿਆਂ ਗਿਆ ਦੇ ਸੀ। ਟਰਾਇਲ ਦੂਜੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ, HKL ਭਗਤ, ਇਹਨਾਂ ਸਾਰਿਆਂ ਦਾ ਜ਼ਿਕਰ ਹੁੰਦਾ। ਲੇਕਿਨ ਨਵੰਬਰ 84 'ਚ ਵੀ ਦਿੱਲੀ ਤੋਂ ਬਾਹਰ ਵੀ ਕਿਵੇਂ ਕਾਨਪੁਰ, ਬੁਕਾਰੋ ਔਰ ਦੂਸਰੀਆਂ ਥਾਵਾਂ 'ਤੇ UP 'ਚ ਖਾਸ ਤੌਰ 'ਤੇ ਹੋਇਆ, ਇਹ ਵੀ ਹੁਣ ਪਿੱਛੇ ਜੇ ਹਾਈਲਾਈਟ ਹੋਣ ਲੱਗਾ ਜਦੋਂ ਕਿ ਕੁਝ ਜਿਹੜੇ ਉਦਮੀ ਜਸਟਿਸ ਲੈਣ ਵਾਲੇ ਨੇ ਉਹਨਾਂ ਨੇ ਇਸ ਨੂੰ ਚੈਲੰਜ ਕੀਤਾ। ਲੇਕਿਨ ਇਸ ਤੋਂ ਇਲਾਵਾ ਵੀ 1984 ਤੋਂ ਬਾਅਦ ਇੱਕ ਪਾਸੇ ਪੰਜਾਬ ਦੇ ਵਿੱਚ ਜਿੱਥੇ ਅਗਲਾ ਦਹਾਕਾ 1984 ਤੋਂ 94-95 ਤੱਕ ਸਿੱਖ ਨੌਜਵਾਨੀ ਦਾ ਘਾਣ ਹੋ ਰਿਹਾ ਸੀ, UP, ਬਿਹਾਰ ਔਰ UP ਦੇ ਵੀ ਖਾਸ ਤੌਰ 'ਤੇ ਤਰਾਈ ਇਲਾਕੇ ਦੇ ਵਿੱਚ, ਜਿਹਨੂੰ ਬਾਅਦ ਦੇ ਵਿੱਚ ਜਿਹੜਾ ਉਹ ਉੱਤਰਾਖੰਡ ਦਾ ਹਿੱਸਾ ਬਣਾਇਆ ਗਿਆ, ਕਿਵੇਂ ਸਿੱਖਾਂ ਦੀ ਲੁੱਟ ਖਸੁੱਟ ਹੋਈ, ਧੂ ਘੜੀਸ ਹੋਈ, ਕਿਵੇਂ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਰਿਹਾ। ਔਰ ਇੱਕ ਵੱਡਾ ਕੇਸ ਜਿਹੜਾ ਜਦੋਂ ਕਿ ਅਜੇ ਪੰਜਾਬ 'ਚ ਬੇਅੰਤੇ KP ਗਿੱਲ ਨੇ ਟੇਕ ਓਵਰ ਨਹੀਂ ਸੀ ਕੀਤਾ, ਉਹ ਤਾਂ 1992 'ਚ ਆਏ। ਇੱਕ ਵੱਡਾ ਕੇਸ ਜਿਹੜਾ ਜਿਹਦੇ ਤੇ ਐਮਨੈਸਟੀ ਇੰਟਰਨੈਸ਼ਨਲ ਨੇ ਉਸ ਜ਼ਮਾਨੇ 'ਚ ਰਿਪੋਰਟ ਕੱਢੀ, ਪਰ ਭਾਰਤੀ ਅਦਾਲਤ ਨੇ, UP ਦੀ ਅਦਾਲਤ ਨੇ ਉਹਨੂੰ ਰਫਾ ਦਫਾ ਕਰ ਦਿੱਤਾ ਸੀ। ਉਹ ਸੀ 12 ਜੁਲਾਈ 1991 ਨੂੰ ਵਾਪਰੀ ਪੀਲੀਭੀਤ ਦੀ ਘਟਨਾ। ਔਰ ਇਹ ਘਟਨਾ, ਔਰ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਕਿ
ਕਿਸ ਲੈਵਲ ਤੱਕ ਇਹ ਸੈਂਟਰਲ ਏਜੰਸੀਆਂ ਦੀ ਪਲੈਨਡ ਖੇਡ ਸੀ ਕਿ ਇਕੱਲਾ ਪੰਜਾਬ 'ਚ ਨਹੀਂ, ਉਹਨਾਂ ਨੇ ਦੂਸਰੀਆਂ ਥਾਵਾਂ ਤੇ ਵੀ ਸਿੱਖਾਂ ਦੀ ਕਿਵੇਂ ਨਸਲਕੁਸ਼ੀ ਕਰਨੀ ਹੈ। ਇੱਕ ਬੱਸ ਦੇ ਵਿੱਚ ਜਿਹਦੇ 'ਚ ਜ਼ਿਆਦਾ ਯੂਪੀ ਦੇ ਸਿੱਖ ਸਨ, ਉਹ ਬੱਸ ਯਾਤਰਾ ਬੱਸ ਤਖਤ ਸ੍ਰੀ ਹਜ਼ੂਰ ਸਾਹਿਬ ਨੂੰ ਜਾ ਰਹੀ ਸੀ ਔਰ ਉਸ ਨੂੰ ਪੀਲੀਭੀਤ ਜ਼ਿਲ੍ਹੇ ਦੇ ਵਿੱਚ ਪੁਲਿਸ ਆਲਾ ਅਧਿਕਾਰੀਆਂ ਨੇ ਰੋਕਿਆ। ਉਹਨਾਂ ਨੇ ਬੱਸ ਨੂੰ ਰੋਕ ਕੇ ਬੱਸ ਦੇ ਸਾਰੇ ਮੁਸਾਫਰਾਂ ਨੂੰ ਥੱਲੇ ਉਤਰਨ ਦੇ ਲਈ ਕਿਹਾ ਔਰ ਉਸ 'ਚੋਂ ਉਹਨਾਂ ਨੇ 11 ਸਿੱਖ ਨੌਜਵਾਨ, 10 ਜਿਨ੍ਹਾਂ 'ਚ ਨੌਜਵਾਨ ਸੀ, ਇੱਕ ਜਿਹੜਾ ਉੱਚੇ ਲੰਮੇ ਕੱਦ ਦਾ ਪਰ ਉਹ ਹੈ ਮਾਈਨਰ ਸੀ, ਉਹਨਾਂ ਨੇ ਉਹਨੂੰ ਵੀ ਕੱਢ ਲਿਆ ਔਰ ਉਹਨਾਂ ਨੇ ਬੱਸ ਦੇ ਵਿੱਚ ਵੀ ਪੁਲਿਸ ਵਾਲੇ ਬੈਠ ਗਏ ਔਰ ਉਹਨਾਂ ਨੇ ਕਿਹਾ ਜੀ ਬੱਸ ਨੂੰ ਘੁਮਾਈ ਜਾਓ ਔਰ ਉਹ ਬਾਅਦ ਦੇ ਵਿੱਚ ਉਹਨਾਂ 11 ਸਿੱਖਾਂ ਨੂੰ, ਜਿਨ੍ਹਾਂ 'ਚ 10 ਦੀ ਤਾਂ ਡੈੱਡ ਬਾਡੀਜ਼ ਜਾਂ ਦੂਸਰੀਆਂ ਸਾਹਮਣੇ ਆਈਆਂ, ਇੱਕ ਜਿਹੜਾ ਉਹ ਗਾਇਬ ਹੀ ਕਰ ਦਿੱਤਾ ਗਿਆ ਜਿਹੜਾ ਬੱਚਾ ਸੀ, ਉਹਨਾਂ ਨੂੰ ਉਹਨਾਂ ਨੇ ਮਾਰ ਮੁਕਾਇਆ ਔਰ ਬੱਸ ਨੂੰ ਲਿਆ ਕੇ ਫਿਰ ਪੀਲੀਭੀਤ ਗੁਰਦੁਆਰਾ ਸਾਹਿਬ ਦੇ ਬਾਹਰ ਖੜਾ ਕਰ ਦਿੱਤਾ। ਜਿਹੜੇ ਬਾਕੀ ਬਚੇ ਸੀ ਬੁੱਢੇ, ਉਹਨਾਂ ਦੀਆਂ ਅੱਖਾਂ ਸਾਹਮਣੇੋਂ ਉਹਨਾਂ ਦੇ ਜਿਨ੍ਹਾਂ ਨੌਜਵਾਨਾਂ ਨੂੰ ਉਤਾਰਿਆ ਗਿਆ ਔਰ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ। ਹੁਣ ਇਹ ਇਸ ਕਿਸਮ ਦਾ ਦਿਲ ਕੰਬਾਊ ਕੇਸ ਸੀ ਕਿ ਇਸ ਦੀ ਤਾਂ ਪਹਿਲਾਂ ਖਬਰ ਹੀ ਕਾਫੀ ਦੇਰ ਤੋਂ ਬਾਅਦ ਦਿੱਤੀ ਗਈ। ਐਮਨੈਸਟੀ ਇੰਟਰਨੈਸ਼ਨਲ ਨੇ ਇਸ ਨੂੰ ਜਦੋਂ ਚੁੱਕਿਆ ਔਰ ਫਿਰ ਯੂਪੀ ਦੇ ਵਿੱਚ ਜਦੋਂ ਇਸ ਦੇ ਉੱਤੇ ਜਿਹੜਾ ਕਾਰਵਾਈ ਦੀ ਗੱਲ ਹੋਈ ਤੇ 4 ਅਪ੍ਰੈਲ 2016 ਤੱਕ ਪਹੁੰਚਦਿਆਂ ਤਾਂ ਸਪੈਸ਼ਲ ਜੱਜ ਸੁਪਰੀਮ ਕੋਰਟ ਨੇ ਨੋਮੀਨੇਟ ਕੀਤਾ, ਪਰ ਉਸ ਤੋਂ ਪਹਿਲਾਂ ਪੁਲਿਸ ਨੇ ਇਸ ਨੂੰ ਜਿਹੜਾ ਉਹ ਖਤਮ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਇਨੀਸ਼ੀਅਲੀ ਦਾ ਇਨਵੈਸਟੀਗੇਸ਼ਨ ਵਾਸ ਕੰਡਕਟਡ ਬਾਈ ਲੋਕਲ ਪੁਲਿਸ ਆਫ ਪੀਲੀਭੀਤ ਐਂਡ ਏ ਕਲੋਜ਼ਰ ਰਿਪੋਰਟ ਵਾਸ ਫਾਈਲਡ ਬਾਈ ਦਾ ਲੋਕਲ ਪੁਲਿਸ। ਉਹਨਾਂ ਨੇ ਤਾਂ ਕਲੋਜ਼ਰ ਕਰਤਾ ਕਿ ਕੁਛ ਨਹੀਂ ਸੀ ਜੀ, ਫਲਾਣਾ ਸੀ, ਟਿਮਕਾ ਸੀ। ਲੇਕਿਨ ਕਿਉਂਕਿ ਜਿਹੜਾ ਇੱਕ ਦੋ ਸਰਵਾਈਵਰਸ ਦੇ ਰਿਸ਼ਤੇਦਾਰ ਸੀ, ਉਹਨਾਂ 'ਚ ਇੱਕ ਦੇ ਵਕੀਲ ਜਿਨ੍ਹਾਂ ਨੇ ਬਹੁਤ ਹਿੰਮਤ ਕੀਤੀ, ਸੁਪਰੀਮ ਕੋਰਟ 'ਚ ਉਹਨਾਂ ਨੇ ਰੱਖਿਆ, CBI ਇਨਕੁਆਇਰੀ ਮਾਰਕ ਹੋਈ ਔਰ CBI ਨੇ ਫਾਈਨਲੀ ਇਹਨੂੰ ਇਨਵੈਸਟੀਗੇਟ ਕੀਤਾ ਔਰ ਜਿਹੜਾ ਫੈਸਲਾ 4 ਅਪ੍ਰੈਲ 2016 ਨੂੰ ਸੁਣਾਇਆ ਗਿਆ, ਉਹਦੇ 'ਚ 34 ਜਿਹੜੇ ਕੌਪ ਨੇ ਯੂਪੀ ਪੁਲਿਸ ਦੇ, ਉਹਨਾਂ ਨੂੰ ਦੋਸ਼ੀ ਮੰਨਿਆ ਗਿਆ ਔਰ ਇਹ ਜਿਹੜੇ 10 ਬੇਗੁਨਾਹ ਨੌਜਵਾਨ ਮਾਰੇ ਗਏ ਸੀ, ਇਹਨਾਂ ਦੇ ਮਰਡਰ, ਉਹਨਾਂ ਦੇ ਉੱਤੇ ਕਿਸੇ ਨੂੰ ਸਜ਼ਾਏ ਮੌਤ ਤਾਂ ਨਹੀਂ ਹੋਈ ਪਰ ਉਮਰ ਕੈਦ ਜਾਂ ਲੰਮੀਆਂ ਕੈਦਾਂ ਜਾਂ ਇਹ ਵੀ 2016 'ਚ। ਹੁਣ ਈਵਨ ਉਸ ਫੈਸਲੇ ਦੇ ਖਿਲਾਫ ਵੀ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਗਈ ਕਿ ਜੀ ਇਹ ਹੁਣ ਤੁਸੀਂ ਦੇਖੋ ਕਿ ਵੀ ਅਸੀਂ 1991 ਦੀ ਗੱਲ ਕਰ ਰਹੇ ਹਾਂ ਔਰ ਹੁਣ ਅਸੀਂ 2022 'ਚ ਗੱਲ ਕਰ ਰਹੇ ਹਾਂ, 32 ਸਾਲ ਆਲਮੋਸਟ ਜਸਟਿਸ ਲੈਣ ਲਈ। ਔਰ ਉਹਦੇ 'ਚ ਵੀ ਕਿਉਂਕਿ ਹੁਣ ਜਿਹੜੇ ਦੋਸ਼ੀ ਪੁਲਿਸ ਕਰਮ, ਉਹਨਾਂ ਨੇ ਆਪਣੇ ਤੌਰ ਤੇ ਤਾਂ ਨਹੀਂ ਕੀਤਾ, ਹਾਇਰ ਅਪ DGP ਜਾਂ ਦੂਜੇ, ਉਹਦਾ ਤਾਂ ਕਿਤੇ ਨਾਂ ਨਹੀਂ ਆਇਆ। ਕਿੰਨੇ ਉਹਨਾਂ 'ਚੋਂ ਮਰ ਗਏ, ਕਿੰਨੇ ਆਲਰੇਡੀ ਜ਼ਮਾਨਤ ਤੇ ਬਾਹਰ ਨੇ ਔਰ ਹੁਣ ਉਹਨਾਂ ਦੀ ਪੱਕੀ ਜ਼ਮਾਨਤ, ਜਿਹੜੇ ਥੋੜੇ ਬਹੁਤ ਬੇਰਿਸੋਰ ਵਾਲੇ ਹੋਣਗੇ ਉਹ ਫਸੇ ਹੋਏ ਨੇ ਤੇ ਉਹ ਵੀ, ਉਹਨਾਂ ਨੂੰ ਵੀ ਜ਼ਮਾਨਤ ਮੰਗ ਰਹੇ ਸੀ। ਤੇ ਇਲਾਹਾਬਾਦ ਹਾਈ ਕੋਰਟ ਨੇ ਕਿਹਾ, ਇਲਾਹਾਬਾਦ ਹਾਈ ਕੋਰਟ ਡਿਨਾਈਡ ਬੇਲ ਟੂ 34 cops accused of killing 10 Sikhs in 1991। ਇਲਾਹਾਬਾਦ ਹਾਈ ਕੋਰਟ ਨੇ ਕਿਹਾ ਨਹੀਂ ਇਹ ਜਿਹੜਾ ਕ੍ਰਾਈਮ ਸੀ ਇਹ ਬੜਾ ਹੀਨਸ ਕ੍ਰਾਈਮ ਸੀ, ਇਸ ਲਈ ਜਿਹੜਾ ਉਹਨਾਂ ਨੂੰ ਜਿਹੜੀ ਆ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਔਰ ਇਸ 'ਚੋਂ ਜਿਹੜੀ ਹੁਣ ਤੁਸੀਂ ਡਿਟੇਲ ਜੇ ਦੇਖੋ ਕਿ ਵੀ ਉਹਦੇ 'ਚ ਬਹੁਤ ਸਾਰੇ ਤਾਂ ਕੰਸੀਕੁਐਂਟਲੀ ਭਾਵੇਂ ਉਹਨਾਂ ਨੂੰ ਬੇਲ ਡਿਨਾਈ ਕੀਤੀ ਗਈ, ਲੇਕਿਨ ਬਹੁਤ ਸਾਰੇ ਕੁਝ ਮਰ ਚੁੱਕੇ ਨੇ, ਰਿਟਾਇਰ ਨੇ। ਹੁਣ ਜੇ ਹਾਈ ਕੋਰਟ ਨੇ ਡਿਨਾਈ ਵੀ ਕੀਤਾ, ਉਹ ਸੁਪਰੀਮ ਕੋਰਟ ਚਲੇ ਜਾਣਗੇ ਔਰ ਇਵੇਂ ਹੀ ਜਿਹੜਾ ਉਹ ਆਫ ਦਾ ਹੁੱਕ ਰਹਿਣਗੇ। ਇਹ ਹੈ ਜਦੋਂ ਸੰਤ ਪਿੰਡਰਾਂ ਵਾਲੇ ਵੀ ਕਹਿੰਦੇ ਸੀ ਕਿ ਭਾਈ ਇੱਥੇ 2 ਤਰ੍ਹਾਂ ਦੇ ਕਾਨੂੰਨ ਨੇ, ਇੱਕ ਬਹੁ ਗਿਣਤੀ ਹਿੰਦੂਆਂ ਲਈ ਹੈ, ਇੱਕ ਘੱਟ ਗਿਣਤੀਆਂ ਲਈ ਹੈ, ਸਿੱਖਾਂ ਲਈ ਹੈ। ਤਾਂ ਅਸੀਂ ਗਿਣਾਇਆ ਕਿ ਕਿਵੇਂ ਯਾਸਿਨ ਮਲਿਕ ਵਰਗਾ 2 ਸਾਲ 'ਚ ਉਮਰ ਕੈਦ ਔਰ ਅੱਜ ਉਹਨੂੰ ਸਟ੍ਰਿਕਟ ਪਹਿਰੇ ਥੱਲੇ, ਰਿਗੋਰਸ ਇੰਪ੍ਰਿਜ਼ਨਮੈਂਟ ਦੇ ਥੱਲੇ ਤਿਹਾੜ ਜੇਲ੍ਹ ਦੇ ਸੈਪਰੇਟ ਸੈੱਲ ਦੇ ਵਿੱਚ ਜਿਹੜਾ ਰੱਖ ਦਿੱਤਾ ਗਿਆ, ਉਹਦੇ 'ਤੇ ਕੀ ਗੁਜ਼ਰ ਰਹੀ ਹੋਏਗੀ। ਲੇਕਿਨ ਦੂਸਰੇ ਪਾਸੇ 32 ਸਾਲ ਬਾਅਦ ਵੀ ਇਵੇਂ ਪਬਲਿਕ ਵਿਊ ਦੇ ਵਿੱਚ ਬੱਸ 'ਚੋਂ ਹਜ਼ੂਰ ਸਾਹਿਬ ਜਾ ਰਹੇ ਜਿਹੜੇ ਨੌਜਵਾਨ ਸੀ, ਉਹਨਾਂ ਨੂੰ ਕਿਵੇਂ ਕੱਢ ਕੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਕੇ, ਔਰ 31-32 ਸਾਲ ਬਾਅਦ ਵੀ ਅਦਾਲਤਾਂ ਇਹ ਜਿਹੜੀਆਂ ਨੇ ਡਿਬੇਟ ਕਰ ਰਹੀਆਂ ਕਿ ਜੀ ਜ਼ਮਾਨਤ ਇਹਨਾਂ ਦੀ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ। ਸੋ ਇਸ ਮੁਲਕ ਤੋਂ ਅਸੀਂ ਕਿਹੜਾ ਇਨਸਾਫ ਭਾਲਦੇ ਹਾਂ। ਬਿਲਕੁਲ ਅਰਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਰ ਨੇ ਬ੍ਰੇਕ ਵਿਊਅਰਸ ਆ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।